ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨਿਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਮਿਲ ਕੇ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਅੱਜ ਦੇ ਅਹਿਮ ਇਸ਼ੂਜ਼ ਉੱਪਰ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। बहुत शुक्रिया जी डॉक्टर साहब। अज 15 मई 2019 पहली जेठ नानकशाही संमत 551 का दिन है। तो डॉक्टर साहब प्रोग्राम शुरू करने तो पहला असीं अपने दर्शकों ते सरੋਤਿਆਂ ਨੂੰ हमेशा तरह दसीए व्यूअर्स, जे तुसीं हक सच इंसाफ ते पैरा दिन दा इक्को एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, वेलफेयर केबल इन कैनेडा, roku, जादू बॉक्स, शावा, फेसबुक TV 84 ਦੀ ऐप राਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ देख सकते हो। व्यूअर्स, जे तुसी TV 84 नाल जां प्रोग्राम सच्चो सच नाल फेसबुक राਹੀਂ जुड़े हो तो इसनूं वध तो वध लाइक करो ते शेयर करो अते नाल ही YouTube ते सबसक्राइब भी करो। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ ਇਸ ਨੂੰ TV 84 ਦੀ ਲਾਈਵ ਸਟ੍ਰੀਮ ਨੂੰ 24 ਆਵਰਸ ਦੇਖ ਸਕਦੇ ਹੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो मोडी 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 जी इत्थे टाइम स्क्वायर ते तो प्रोटेस्ट होया, सो सारे साडे खालिस्तान जिंदाबाद करने वाले सो जिहड़े साउथ दे आए होए सी कहण मोडी मोडी यू कांट हाइड यू कमिटेड जेनोसाइड। सो ये हुण मोडी कहिए कि मोदी कहिए जी, लेकिन ज़ाहिर है कि अजकल जनाबे आला सरे फरिश्त ने हर ਉੱਪਰ ਉਹਨਾਂ ਦਾ ਜਿਹੜਾ ਚਰਚਾ ਹੋ ਰਿਹਾ, ਮੂਰਖਾਂ ਦੀ ਗੱਲ ਹੋਏ ਤਾਂ, ਸਾਇੰਸਦਾਨਾਂ ਦੀ ਹੋਏ ਤਾਂ, ਬੇਈਮਾਨਾਂ ਦੀ ਹੋਏ ਤਾਂ, ਜੀ ਝੂਠਿਆਂ ਦੀ ਹੋਏ ਤਾਂ, ਪੈਸੇ ਲੈ ਕੇ ਦੌੜਨ ਵਾਲਿਆਂ ਦੀ ਹੋਏ ਤਾਂ, ਔਰ ਅੰਬ ਚੂਪਣ ਵਾਲਿਆਂ ਦੀ ਹੋਏ ਤਾਂ। ਹੁਣ ਮੋਦੀ ਤਾਂ ਹਰ ਪਾਸੇ ਬੈਠਾ ਔਰ ਹਰ ਅੱਗੇ ਤਾਂ ਸੀ ਨਾ ਕਿਤੇ ਕਿਸੇ ਨੇ ਕਿਹਾ ਸੀ ਕਿ ਵੀ हर शाख पे उल्लू बैठा है, अंजाम गुलिस्तां क्या होगा, बर्बाद गुलिस्तां करने को जब एक ही उल्लू काफ़ी है। ਹੁਣ ਅਸੀਂ ਇਹ ਦੇਖਦੇ ਹਾਂ ਵੀ ਉੱਲੂ ਵੀ ਸਾਰਿਆਂ ਦੇ ਉੱਤੇ ਮੋਦੀ ਦੀ ਮਾਸਕ ਪਾਈ ਹੈ, ਜਿੰਨੇ ਇਹਦੀਆਂ ਚੋਣ ਇਕੱਠ ਵੀ ਰਹੇ ਨੇ ਮੋਡੀ ਉਹਦੀਆਂ ਮਾਸਕਸ ਪਾ ਕੇ। ਔਰ ਜ਼ਾਹਰ ਹੈ ਕਿ ਵੀ ਜਦੋਂ ਤੁਸੀਂ ਇੰਨਾ ਆਪਣੇ ਆਪ ਦਾ ਹੀ ਗੁੱਡਾ ਬੰਨ੍ਹ ਲੈਂਦੇ ਹੋ, ਦੂਸਰਿਆਂ ਨੂੰ ਤੁਸੀਂ ਪੁਸ਼ ਕਰ ਦਿੰਦੇ ਹੋ ਕਿਸੇ ਹੋਰ ਟੋਏ ਦੇ ਵਿੱਚ, ਬਿਲਕੁਲ, ਤੇ ਤੁਸੀਂ ਸਮਝਦੇ ਹੋ ਵੀ ਤੁਸੀਂ ਉਸ ਟੋਏ ਦੇ ਵਿੱਚ ਨਹੀਂ ਡਿੱਗਣਾ। ਇੱਕ ਪਾਸੇ ਇਹਨਾਂ ਦੀ ਆਪਣੀ ਹੋਮ ਮਿਨਿਸਟਰੀ ਦੇ ਥੱਲੇ ਜਿਹੜਾ ਮਲਟੀਕਲਚਰਲ ਏਜੰਸੀ ਹੈ, ਉਹਨੇ 2019 ਦੇ ਵਿੱਚ ਜਿਹੜੀ ਇੱਕ ਵੱਡੀ ਮੀਟਿੰਗ, ਔਰ ਮੈਂ ਉਹਨੂੰ ਡਿਸਕਸ ਕਰਾਂਗਾ ਕਿ ਕਿਵੇਂ 1 ਦਰਜਨ ਦੇ ਕਰੀਬ ਇੰਟੈਲੀਜੈਂਸ ਬਿਊਰੋ ਤੋਂ ਲੈ ਕੇ ਉਹਨਾਂ ਦੀਆਂ ਏਜੰਸੀਆਂ ਜਿਨ੍ਹਾਂ ਨੂੰ ਇਹਨਾਂ ਨੇ ਜਿਹੜਾ ਡਾਇਰੈਕਟਿਵ ਦਿੱਤਾ, ਸਰਕੂਲਰ ਕੱਢਿਆ ਔਰ ਕਾਰਵਾਂ ਨੇ ਉਸ ਸਰਕੂਲਰ ਦੇ ਓਰੀਜਨਲ ਲਫ਼ਜ਼ ਛਾਪੇ ਨੇ, ਔਰ ਉਹਦੇ 'ਚ ਉਹਨਾਂ ਨੇ ਇਸਲਾਮਿਕ ਤੇ ਸਿੱਖ ਟੈਰਰਿਜ਼ਮ ਦੀ ਗੱਲ ਕੀਤੀ ਕਿ ਇਹਨਾਂ ਦੇ ਉੱਤੇ ਕੰਟਰੋਲ, ਫੰਡਿੰਗ, ਇਸ ਦੇ ਉੱਤੇ ਜਿਹੜਾ ਹੈ ਉਹ ਕੰਟਰੋਲ ਕੀਤਾ ਜਾਏ, ਚੈੱਕ ਰੱਖਿਆ ਜਾਏ ਔਰ ਓਵਰਗਰਾਊਂਡ ਤੇ ਫਲਾਣਾ ਤੇ ਢਿਮਕਾ। ਦੂਸਰੇ ਪਾਸੇ ਕਿਵੇਂ ਹਿੰਦੂ ਟੈਰਰਿਜ਼ਮ ਨੇ ਇਸ ਸਾਰੇ ਦੌਰ ਦੇ ਵਿੱਚ, ਜੇ ਅਸੀਂ 2002 ਤੋਂ ਹੀ ਦੇਖੀਏ ਇਸ ਦੇ ਆਪਣੀ ਕਰਤੂਤ, ਤੇ ਫਿਰ ਲਗਾਤਾਰਤਾ ਦੇ ਨਾਲ ਇਹਨਾਂ ਸਾਰੇ 17 ਸਾਲਾਂ ਦੇ ਵਿੱਚ ਹਿੰਦੂ ਟੈਰਰਿਜ਼ਮ, ਜਿਹਨੂੰ ਸੈਫਰਨ ਟੈਰਰਿਜ਼ਮ ਵੀ ਕਿਹਾ ਗਿਆ, ਕੇਸਰੀ ਟੈਰਰਿਜ਼ਮ ਵੀ ਕਿਹਾ ਗਿਆ ਔਰ ਹਿੰਦੂਤਵੀ ਟੈਰਰਿਜ਼ਮ ਵੀ ਕਿਹਾ ਗਿਆ, ਇਹ ਜਿਹੜਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੈਂਕੜਿਆਂ ਵਾਕਿਆ ਜਿਹੜੇ ਨੇ ਇਸ ਦੇ ਨਾਲ ਜੁੜੇ ਹੋਏ ਹਿੰਦੂਤਵਾਦੀ ਆਈਡੀਓਲੋਜੀ ਨੂੰ ਪ੍ਰਮੋਟ ਕਰਨ ਦੇ ਥੱਲੇ RSS ਦੇ ਜਿਹੜੇ 72 ਦੇ ਕਰੀਬ ਉਹਨਾਂ ਦੇ ਡਿਫਰੈਂਟ ਆਰਗਨ ਨੇ, ਕਿਉਂਕਿ ਉਹਨੂੰ ਇਹ RSS ਨੂੰ ਮਾਤਾ ਕਹਿੰਦੇ ਨੇ ਔਰ ਇਹ ਸਾਰੇ ਜਿਹੜੇ ਨੇ ਇਹਨਾਂ ਦੇ ਪੁੱਤਰ ਧੀਆਂ, ਉਹ ਜਿਹੜੇ ਨੇ ਉਹਨੂੰ ਸੰਘ ਪਰਿਵਾਰ ਬਣਾਇਆ ਹੋਇਆ। ਔਰ ਉਹਨਾਂ ਦੇ ਵਿੱਚ ਫਿਰ ਉਹ ਬਜਰੰਗ ਦਲ ਹੋਏ, ਉਹਨਾਂ 'ਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਹੋਏ ਜਾਂ ਵਿਸ਼ਵ ਹਿੰਦੂ ਪਰਿਸ਼ਦ ਦਾ ਭਾਵੇਂ ਇੱਕ ਵੱਖਰਾ ਸਟੇਟਸ, ਪਰ ਉਹ ਵੀ ਇਹਨਾਂ ਦੇ ਨਾਲ ਹੀ ਸਿੰਕਰੋਨਾਈਜ਼ ਕਰਕੇ ਕੰਮ ਕਰਦੀ ਰਹੀ। ਔਰ ਈਵਨ ਮੁਸਲਮਾਨਾਂ ਦੇ ਮੁੱਦੇ ਦੇ ਉੱਤੇ ਮਹਾਰਾਸ਼ਟਰ ਦੀ ਸ਼ਿਵ ਸੈਨਾ ਵੀ ਇਹਨਾਂ ਦੀ ਜਿਹੜੀ ਹੈ ਸਾਥੀ ਸਹਿਯੋਗੀ ਰਹੀ। ਲੇਕਿਨ ਕਮਲ ਹਸਨ ਜਿਹਨੇ ਜਿਹੜਾ ਤਮਿਲਨਾਡੂ ਦਾ ਉੱਭਰਦਾ ਹੋਇਆ ਸਿਆਸਤਦਾਨ ਹੈ,
ਉਹਨੇ ਜਦੋਂ ਪਿਛਲੇ ਦਿਨਾਂ 'ਚ ਕਿਹਾ ਕਿ ਵੀ ਆਜ਼ਾਦ ਭਾਰਤ ਦਾ ਪਹਿਲਾ ਦਹਿਸ਼ਤਗਰਦ ਹਿੰਦੂ ਨਥੂਰਾਮ ਗੋਡਸੇ ਸੀ ਔਰ ਹਿੰਦੂ ਦਹਿਸ਼ਤਗਰਦੀ ਤੋਂ ਹੀ ਇਹ ਸ਼ੁਰੂਆਤ ਹੋਈ ਜਿਨ੍ਹਾਂ ਨੇ ਗਾਂਧੀ ਦਾ ਮਰਡਰ ਕੀਤਾ। ਜੀ ਸੋ ਜ਼ਾਹਿਰ ਹੈ ਉਸ ਤੋਂ ਬਾਅਦ ਉਹਦਾ ਟ੍ਰੋਲ ਵੀ ਉਹਨੂੰ ਕੀਤਾ ਗਿਆ ਔਰ ਬਿਆਨਬਾਜ਼ੀਆਂ ਵੀ FIR ਵੀ ਰਜਿਸਟਰ ਹੋਈ। ਪਰ ਹੁੰਦਾ ਇਹ ਹੈ ਕਿ ਵੀ ਜਿਹੜੇ ਖੁਦ ਸਭ ਤੋਂ ਵੱਡੇ ਚੋਰ ਨੇ ਬਿਲਕੁਲ ਉਹਨਾਂ ਨੂੰ ਜੇ ਕੋਈ ਚੋਰ ਕਹੇ ਤੇ ਉਹਨਾਂ ਨੂੰ ਇਹ ਲੱਗਦਾ ਕਿ ਅੱਛਾ ਅਸੀਂ ਬੇਸ਼ੱਕ ਹੈਗੇ ਚੋਰ, ਸਾਨੂੰ ਕਿਸੇ ਨੇ ਚੋਰ ਕਿਉਂ ਕਿਹਾ, ਕਿਸੇ ਨੇ ਕਹਿਣ ਦੀ ਹਿੰਮਤ ਕਿਵੇਂ ਦਿਖਾਈ ਜਾਂ ਜਿਹਦੇ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਵੀ ਇਸ ਸਾਰੇ ਦੌਰ ਦੇ ਵਿੱਚ ਜਿਸ ਹੱਦ ਤੱਕ ਹਿੰਦੂਤਵਾ ਦੀ ਇਹ ਵਿਚਾਰਧਾਰਾ ਨੇ ਨਾਜ਼ੀਆਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਜੋ ਕੁਝ ਕੀਤਾ ਇਸ ਦਾ ਕੰਪੈਰੀਜ਼ਨ ਜੇ ਕਿਸੇ ਦਹਿਸ਼ਤਗਰਦੀ ਨਾਲ ਹੋ ਸਕਦਾ ਹੈ ਜਿਹਦੇ ਚ ਸਟੇਟ ਵੀ ਇਨਵੋਲਵ ਹੈ, ਸਟੇਟ ਟੈਰਰਿਜ਼ਮ ਹੈ, ਗ੍ਰਾਸ ਰੂਟ ਲੈਵਲ ਦੇ ਉੱਤੇ ਜਿਹੜਾ RSS ਨੇ ਕਾਡਰ ਖੜਾ ਕੀਤਾ ਆਪਣੇ ਫੁੱਟ ਸੋਲਜਰ, ਕਿਸ ਲੈਵਲ ਤੇ ਵਾਇਲੈਂਸ ਹੋ ਰਹੀ ਹੈ ਪਤਾ ਹੀ ਨਹੀਂ ਲੱਗ ਰਿਹਾ ਕਿਉਂਕਿ ਖਬਰਾਂ ਹੀ ਗਾਇਬ ਨੇ। ਹੁਣ ਵੀ 2 ਦਿਨ ਪਹਿਲਾਂ ਇੱਕ ਖਬਰ ਮੈਂ ਜਦੋਂ ਦੇਖੀ ਮੈਨੂੰ ਨਹੀਂ ਸੀ ਪਤਾ ਵੀ ਅਸਾਮ ਦੇ ਵਿੱਚ ਮੁਸਲਮਾਨਾਂ ਦੇ ਅਗੇਂਸਟ ਵਾਇਲੈਂਸ ਚੱਲ ਰਹੀ ਹੈ ਜਾਂ ਪਿੰਡਾਂ 'ਚ ਕੀ ਹੋ ਰਿਹਾ ਉਹਦੇ 'ਚ, ਕਿਉਂਕਿ ਇੱਕ ਖਬਰ ਇਹਨਾਂ ਨੇ ਇਹ ਦੇਣ ਲਈ ਜੀ ਦੇਖੋ ਹਿਊਮੈਨਿਟੇਰੀਅਨ ਫੈਕਟਰ ਕਿੰਨਾ ਤੇ ਅਸਾਮ ਦੇ ਇੱਕ ਪਿੰਡ ਦਾ ਜ਼ਿਕਰ ਕੀਤਾ ਕਿ ਜੀ ਉੱਥੇ ਇੱਕ ਜਿਹੜਾ ਹਿੰਦੂ ਲੇਡੀ ਜਿਹੜੀ ਪ੍ਰੈਗਨੈਂਟ ਸੀ ਪਰ ਕਿਉਂਕਿ ਸ਼ਹਿਰ 'ਚ ਕਰਫਿਊ ਲੱਗਾ ਸੀ 2 ਦਿਨ ਪਹਿਲਾਂ ਹਿੰਦੂ ਮੁਸਲਮਾਨ ਦੰਗੇ ਹੋ ਕੇ ਹਟੇ ਸੀ ਔਰ ਉਹਨੇ ਆਪਣੇ ਉਹ ਸਾਰੇ ਰਿਸ਼ਤੇਦਾਰਾਂ ਨੂੰ ਦੂਜਿਆਂ ਨੂੰ ਕਾਲ ਕੀਤਾ ਕਰਫਿਊ ਕਰਕੇ ਕੋਈ ਹੈਲਪ ਨਹੀਂ ਮਿਲੀ ਔਰ ਉਹਦੇ ਗੁਆਂਢ ਦੇ ਵਿੱਚ ਇੱਕ ਮੁਸਲਮਾਨ ਆਟੋ ਡਰਾਈਵਰ ਸੀ ਉਹਦੇ ਹਸਬੈਂਡ ਨੇ ਉਹਨੂੰ ਕਾਲ ਕੀਤਾ, ਉਹ ਰਿਸਕ ਲੈ ਕੇ ਆਇਆ ਔਰ ਉਹਨੂੰ ਉਸ ਕਰਫਿਊ ਲੱਗੇ ਸ਼ਹਿਰ ਦੇ ਵਿੱਚ ਉਹਨੇ ਜਿਹੜਾ ਉਹ ਲੈ ਕੇ ਹਸਪਤਾਲ ਪਹੁੰਚਾਇਆ ਜਿੱਥੇ ਪਹੁੰਚਣ ਤੋਂ ਥੋੜੀ ਦੇਰ ਬਾਅਦ ਬੱਚਾ ਪੈਦਾ ਹੋਇਆ, ਲੜਕਾ ਹੋਇਆ ਜਿਹਦਾ ਨਾਂ ਸ਼ਾਂਤੀ ਰੱਖਿਆ ਔਰ ਉਹਦੇ 'ਚ ਕਿਹਾ ਜਾ ਰਿਹਾ ਜੀ ਉਹਦੇ ਉਹ ਸਾਰਿਆਂ ਦੀ ਫੋਟੋ ਹੈ, ਪੁਲਿਸ ਕਮਿਸ਼ਨਰ ਵੀ ਪਹੁੰਚ ਗਿਆ, DC ਵੀ ਪਹੁੰਚ ਗਿਆ ਕਿ ਜੀ ਵਾਟ ਏ ਹਾਰਮੋਨੀ ਔਰ ਇਹ ਹਿੰਦੂ ਮੁਸਲਮਾਨ ਰਿਸ਼ਤਿਆਂ ਦੀ ਨਿਗ। ਹੁਣ ਇਹ ਜੇ ਖਬਰ ਨਾ ਇਹਨਾਂ ਨੇ ਦੇ ਕੇ ਕੁਝ ਆਪਣਾ ਸੈੱਲ ਕਰਨਾ ਹੁੰਦਾ ਤੇ ਪਤਾ ਹੀ ਨਹੀਂ ਸੀ ਕਿ ਵੀ ਉੱਥੇ ਜਿਹੜਾ ਉਹਨਾਂ ਇਲਾਕਿਆਂ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਹਿੰਸਾ ਹੋ ਰਹੀ ਹੈ ਔਰ ਜਿਹੜਾ ਉਹਨਾਂ ਦਾ ਸਭ ਕੁਝ ਬੰਦ ਕੀਤਾ ਹੋਇਆ। ਸੋ ਇਸੇ ਤਰ੍ਹਾਂ ਹੁਣ ਜੇ ਕਮਲ ਹਸਨ ਨੇ ਇਹ ਕਹੋ ਕਿ ਵੀ ਲਿਡ ਚੁੱਕ ਦਿੱਤੀ ਜਿਹਨੂੰ ਕਹਿੰਦੇ ਨੇ ਕਿ ਵੀ ਉਸ ਨੇ ਦਿਖਾ ਦਿੱਤਾ ਇਹਨਾਂ ਨੂੰ ਇਹਨਾਂ ਦੀ ਔਕਾਤ ਕਿ ਤੁਸੀਂ ਇਸਲਾਮਿਕ ਤੇ ਫਲਾਣਾ ਤੇ ਢਿਮਕਾ ਗੱਲ ਕਰਦੇ ਹੋ, ਤੁਹਾਡੀ ਆਪਣੀ ਭਾਰਤ ਦੇ ਵਿੱਚ ਜਿਹੜਾ ਟੈਰਰਿਜ਼ਮ ਸ਼ੁਰੂ ਹੀ ਹਿੰਦੂ ਦਹਿਸ਼ਤਗਰਦ ਉਹਨੇ ਨਥੂਰਾਮ ਗੋਡਸੇ ਨੇ ਕੀਤਾ। ਉੱਥੇ ਤਾਂ ਡਿਬੇਟ ਹੋ ਰਹੀ ਹੈ, ਉਹਨਾਂ ਦੇ ਡਿਫੈਂਸ ਮਿਨਿਸਟਰ ਵੀ ਕਹਿ ਰਹੀ ਹੈ ਜੀ ਕਿ there is a difference between assassin and a terrorist। ਸੋ ਬੇਅੰਤ ਸਿੰਘ ਸਤਵੰਤ ਸਿੰਘ ਕੀ ਸੀ ਜਿਹਨਾਂ ਨੂੰ ਜਿੰਦੇ ਸੁੱਖੇ ਨੂੰ ਤੁਸੀਂ ਕਿਉਂ ਟੈਰਰਿਜ਼ਮ ਦੇ ਥੱਲੇ ਰੱਖਦੇ ਹੋ। ਸਾਰੀ ਸਿੱਖ ਮੂਵਮੈਂਟ ਦੇ ਵਿੱਚ ਬਹੁਤ ਵਾਰੇ ਤਾਂ ਬਹੁਤਿਆਂ ਨੇ ਤਾਂ ਡਿਫੈਂਸਿਵ ਬੈਟਲ ਲੜੀ ਹੈ ਸਟੇਟ ਟੈਰਰਿਜ਼ਮ ਦੇ ਖਿਲਾਫ, ਉਹ ਕਿੱਥੋਂ ਟੈਰਰਿਸਟ ਹੋ ਗਏ। ਸੋ ਕੁੱਲ ਮਿਲਾ ਕੇ ਹੁਣ ਇਹਨੇ ਨਰਿੰਦਰ ਮੋਦੀ ਨੇ ਇੱਕ ਇੰਟਰਵਿਊ ਨਿਊ ਐਕਸ ਜਿਹੜਾ ਨੂੰ ਦਿੱਤਾ ਉਹਦੇ 'ਚ ਉਹਨੇ ਕਿਹਾ ਕਿ ਨੋ ਹਿੰਦੂ ਕੈਨ ਐਵਰ ਬੀ ਏ ਟੈਰਰਿਸਟ, ਕਿ ਹਿੰਦੂ ਕੋਈ ਦਹਿਸ਼ਤਗਰਦ ਹੋ ਹੀ ਨਹੀਂ ਸਕਦਾ। ਇਹ ਇਵੇਂ ਹੀ ਹੈ ਜਿਵੇਂ ਸ਼ੈਤਾਨ ਕਹੇ ਕਿ ਦੁਨੀਆ 'ਚ ਕੋਈ ਸ਼ੈਤਾਨ ਵੀ ਹੈ। ਔਰ ਮੈਂ ਦੇਖ ਰਿਹਾ ਸੀ ਸਾਡੇ ਇੱਕ ਵੀਡੀਓ ਦੇ ਥੱਲੇ ਇੱਕ ਵੀਰ ਨੇ ਇਹ ਵੀ ਸ਼ਾਇਦ ਹਜ਼ਰਤ ਅਲੀ ਨੂੰ ਕੋਟ ਕਰਕੇ ਲਿਖਿਆ, ਉਹਨਾਂ ਨੇ ਕਿਹਾ ਜੀ ਫਰਕ ਇੰਨਾ ਹੈ ਕਿ ਜਿਹੜਾ ਰੱਬ ਦਾ ਬੰਦਾ ਹੈ ਉਹਦੇ ਲਈ ਦੁਨੀਆ ਇੱਕ ਕੈਦ ਹੈ ਜੀ ਔਰ ਉਹ ਜੀਵਨ ਵੀ ਜ਼ਿੰਦਗੀ ਵੀ ਬੰਦਗੀ ਦੇ ਵਿੱਚ ਜਿਉਂਦਾ ਹੈ। ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਬੰਦੇ ਸੇ ਜੇ ਪਵੇ ਵਿੱਚ ਬੰਦੀ ਤੱਕਣ ਕੋ ਦੀਦਾਰ, ਕਿ ਵੀ ਇਹ ਬੰਦੀ ਡਿਸਪਲਿਨ ਨੂੰ ਵੀ ਕਹਿੰਦੇ ਨੇ, ਕੈਦ ਵੀ ਹੈ। ਤੇ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਰੱਬ ਦੇ ਬੰਦੇ ਨੇ ਉਹ ਤਾਂ ਰੱਬ ਦੀ ਯਾਦ ਦੇ ਵਿੱਚ ਇਸ ਦੁਨੀਆ ਦੀ ਹਕੀਕਤ ਨੂੰ ਜਿਹੜਾ ਉਸ ਦੇ ਵਿੱਚ ਉਹਨੂੰ ਸਮਝਦੇ ਨੇ, ਗਵਾਚਦੇ ਨਹੀਂ। ਪਰ ਸ਼ੈਤਾਨ ਦੇ ਲਈ ਕੋਈ ਜੰਨਤ ਨਹੀਂ ਹੈ, ਕੋਈ ਬਹਿਸ਼ਤ ਨਹੀਂ ਹੈ। ਸ਼ੈਤਾਨ ਦੀ ਜੰਨਤ ਇਹ ਧਰਤੀ ਹੈ ਜੀ। ਔਰ ਮੈਨੂੰ ਇਹ ਗੱਲ ਜਦੋਂ ਮੈਂ ਧਿਆਨ ਨਾਲ ਸੋਚਿਆ ਮੈਂ ਕਿਹਾ ਜੀ ਗੱਲ ਤਾਂ ਠੀਕ ਹੈ, ਕਿਉਂਕਿ ਜੇ ਇਸ ਦੁਨੀਆ ਦੇ ਹਵਾਲੇ ਨਾਲ ਦੇਖੀਏ ਤਾਂ ਬਹੁਤਾ ਵਕਤ ਸ਼ੈਤਾਨ ਦਾ ਹੀ ਰਾਜ ਰਹਿੰਦਾ। 6-7-8 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ ਦੇਖੀਏ ਤੇ ਕੂੜ ਜਿਹੜਾ ਹੈ, ਝੂਠ ਜਿਹੜਾ ਉਹ ਵਿਕਦਾ ਹੈ, ਝੂਠ ਦਾ ਰਾਜ ਹੁੰਦਾ ਹੈ, ਝੂਠੇ ਪ੍ਰਵਾਨ ਚੜ੍ਹਦੇ ਨੇ। ਔਰ ਇਹ ਠੀਕ ਹੈ ਕਿ ਵੀ ਜਿਹੜੀ ਰੱਬ ਦੀ ਦਰਗਾਹ ਦੀ ਗੱਲ ਹੈ ਉਹਨੂੰ ਗੁਰੂ ਸਾਹਿਬ ਨੇ ਵੀ ਫਰਮਾਇਆ ਕਿ ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ
ਮੂੰਹ ਕਾਲੇ ਦੋਜ਼ਖ ਚਾਲੇ ਜੀ ਕਿ ਵੀ ਉੱਥੇ ਰੱਬ ਦੀ ਦਰਗਾਹ 'ਚ ਸੱਚ ਦਾ ਨਿਬੇੜਾ ਹੁੰਦਾ ਹੈ। ਔਰ ਇਹ ਜਿਹੜੇ ਝੂਠੇ ਨੇ ਕੂੜੇ ਨੇ ਔਰ ਇਹ ਉਸੇ ਹਵਾਲੇ ਨਾਲ ਹੀ ਹੈ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂਰ ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ ਕਿ ਬੇਸ਼ੱਕ ਕੂੜ ਦੇ ਵਿੱਚ ਝੂਠ 'ਚ ਜਿਉਣ ਵਾਲੇ ਉਹਨਾਂ ਦੇ ਲਈ ਉਹੀ ਹਨੀ ਹੈ, ਬਿਲਕੁਲ ਉਹੀ ਉਹਨਾਂ ਦੇ ਲਈ ਖੰਡ ਹੈ, ਮਿੱਠਾ ਵੀ ਹੈ ਕੂੜ ਮਾਖਿਓ ਵੀ ਹੈ। ਸੋ ਕੁੱਲ ਮਿਲਾ ਕੇ ਜਦੋਂ ਇਹ ਮੋਦੀ ਇਹ ਕਹਿੰਦਾ ਔਰ ਅੱਗੇ ਜਾ ਕੇ ਉਹ ਕਹਿੰਦਾ ਹੈ ਕਿ ਵੀ in my culture and in my limited knowledge no Hindu can ever be a terrorist and if he is a terrorist he can never be a Hindu। क्या स्टेटमेंट ਦਿੱਤੀ ਹੈ ਕਿ ਹਿੰਦੂ ਦਹਿਸ਼ਤਗਰਦ ਹੋ ਹੀ ਨਹੀਂ ਸਕਦਾ ਤੇ ਜੇ ਉਹ ਦਹਿਸ਼ਤਗਰਦ ਹੈ ਫਿਰ ਉਹ ਹਿੰਦੂ ਨਹੀਂ ਹੋ ਸਕਦਾ। ਸੋ ਇਹ ਸਵਾਲ ਇਹ ਲਿਖ ਕੇ ਸਵਾਲ ਜੇ ਰਿਪੋਰਟਰ ਮੋਦੀ ਨੂੰ ਕਹਿੰਦਾ ਕਿ ਵੀ ਆਹ ਦੇਖ ਇਹ ਆਇਨਾ ਹੈ ਤੇਰਾ ਜੀ ਔਰ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਦੱਸ ਤੂੰ ਹਿੰਦੂ ਹੈ। ਬਿਲਕੁਲ ਜੇ ਤੇਰੀ ਸਟੇਟਮੈਂਟ ਨੂੰ ਕ੍ਰਾਈਟੇਰੀਆ ਬਣਾ ਲਈਏ ਕੋਈ ਹਿੰਦੂ ਦਹਿਸ਼ਤਗਰਦ ਨਹੀਂ ਹੋ ਸਕਦਾ ਤੇ ਜਿਹੜਾ ਦਹਿਸ਼ਤਗਰਦ ਹੈ ਉਹ ਹਿੰਦੂ ਹੀ ਨਹੀਂ ਹੈ, ਫਿਰ ਤੂੰ ਦੇਖ ਵੀ ਤੇਰੇ ਤੋਂ ਵੱਡਾ ਦਹਿਸ਼ਤਗਰਦ ਕੌਣ ਹੈ। ਜੀ ਤੇਰੇ ਹੱਥ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਦੇ ਨਾਲ ਜਿਹੜੇ ਨੇ ਉਹ ਰੰਗੇ ਹੋਏ ਨੇ, ਤੇਰੇ ਚਿਹਰੇ ਤੋਂ ਤੇਰੇ ਮੂੰਹ 'ਚੋਂ ਜਿਹੜਾ ਖੂਨ ਟਪਕ ਰਿਹਾ ਹੈ ਔਰ ਤੂੰ ਆਪਣੇ ਆਪ ਨੂੰ ਜਦੋਂ ਆਇਨੇ ਦੇ ਸਾਹਮਣੇ ਕਰਦਾ ਹੋਏਗਾ ਸ਼ੀਸ਼ੇ ਦੇ ਤੇ ਤੈਨੂੰ ਨਜ਼ਰ ਨਹੀਂ ਆਉਂਦਾ ਵੀ ਤੇਰੇ ਤੋਂ ਵੱਡਾ ਦਹਿਸ਼ਤਗਰਦ ਕੌਣ ਹੈ। ਜੀ ਸੋ ਜ਼ਾਹਰ ਹੈ ਕਿ ਵੀ ਇਹ ਹੈ ਜਿਹਨੂੰ ਗੋਬਲਿਨ ਲਾਈਜ਼ ਤਾਂ ਬਹੁਤ ਝੂਠੀਆਂ ਪੈ ਜਾਂਦੀਆਂ ਨੇ ਇਹਦੇ ਸਾਹਮਣੇ ਕਿ ਸ਼ੈਤਾਨ ਜਿਹੜਾ ਹੈ ਉਹ ਕਹਿ ਰਿਹਾ ਕਿ ਅੱਛਾ ਦੁਨੀਆ 'ਚ ਕੋਈ ਸ਼ੈਤਾਨ ਵੀ ਹੈ, ਮੈਨੂੰ ਦੱਸੋ ਤਾਂ ਸਹੀ ਸ਼ੈਤਾਨ ਕਿੱਥੇ ਹੈ, ਮੈਂ ਉਹਨੂੰ ਲੱਭ ਕੇ ਲਿਆਵਾਂਗਾ। ਇਹ ਮੋਦੀ ਦਾ ਕਹਿਣਾ ਐਵੇਂ ਹੀ ਹੈ। ਫਿਰ ਉਹਨੇ ਇਸ ਸਾਰੇ ਨੂੰ ਕਿਹਾ ਕਿ ਜੀ ਇਹ ਜਿਹੜਾ ਹਿੰਦੂ ਟੈਰਰ ਹੈ ਇਹ ਤਾਂ ਕਾਂਗਰਸ ਨੇ ਘੜਿਆ ਔਰ ਕਾਂਗਰਸ ਹੈਜ਼ ਹੈਚਡ ਦਾ ਹਿੰਦੂ ਆਤੰਕਵਾਦ ਕੰਸਪੀਰੇਸੀ ਟੂ ਡੀਫੇਮ ਆਵਰ ਰਿਲੀਜੀਅਸ ਹੈਰੀਟੇਜ ਕਿ ਸਾਡੇ ਮਜ਼ਹਬੀ ਜਿਹੜਾ ਵਿਰਸਾ ਹੈ ਉਹਨੂੰ ਬਦਨਾਮ ਕਰਨ ਦੇ ਲਈ ਕਾਂਗਰਸ ਨੇ ਘੜਿਆ। ਫਿਰ ਉਹਨੇ ਕਿਹਾ ਕਿ no matter how many Jinaou they will show, the Congress and its Mahamilawat allies will never escape from the sin of putting blot of terrorism on the saffron color of Hindu religion। ਉਹਨੇ ਕਿਹਾ ਜੀ ਇਹ ਉਹ ਰਾਹੁਲ ਨੂੰ ਕਹਿ ਰਿਹਾ ਜਿੰਨੇ ਮਰਜ਼ੀ ਜਨਾਊ ਪਾ ਲੈਣ ਔਰ ਜਿੰਨੇ ਮਰਜ਼ੀ ਬਾਕੀ ਡਰਾਮੇ ਕਰ ਲੈਣ ਪਰ ਉਹ ਇਸ ਕਲੰਕ ਤੋਂ ਨਹੀਂ ਬਚ ਸਕਣਗੇ ਕਿ ਜੀ ਕਿ ਇੰਨਾ ਹੀ ਜਿਹੜਾ ਪੀਸਫੁਲ ਸਾਡਾ ਧਰਮ ਹਿੰਦੂ ਹੈ ਉਸ ਦੇ ਉੱਤੇ ਜਿਹੜਾ ਦਹਿਸ਼ਤਗਰਦੀ ਦਾ ਠੱਪਾ ਲਾ ਦਿੱਤਾ ਹੈ। ਹੁਣ ਜੇ ਇਸ ਤੋਂ ਪਹਿਲਾਂ ਕਿ ਵੀ ਮੈਂ ਮੋਦੀ ਦੇ ਅੱਜ BBC ਪੰਜਾਬੀ ਦੀ ਇੱਕ ਸਟੋਰੀ ਹੈ ਕਿ ਮੋਦੀ ਦੇ 9 ਬਿਆਨ ਜੋ ਵਿਗਿਆਨ ਤੇ ਇਤਿਹਾਸ ਦੀ ਕਸੌਟੀ ਤੇ ਪੂਰੇ ਨਹੀਂ ਉਤਰੇ, ਨਹੀਂ ਉਹ ਜ਼ਾਹਰ ਹੈ ਉਸ ਦਾ ਅਸੀਂ ਜ਼ਿਕਰ ਕਰਾਂਗੇ ਪਰ ਕਿਉਂਕਿ ਟੈਰਰ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਵੀ ਇਹਨੇ ਅੱਗੇ ਵੀ ਇੱਕ ਦੋ ਥਾਂ ਤੇ ਕਿਹਾ ਔਰ ਈਵਨ ਜਦੋਂ ਜਾਰਡਨ ਦਾ ਕਿੰਗ ਆਇਆ ਸੀ ਉਦੋਂ ਮੈਨੇ ਕਿਹਾ ਸੀ ਮਜ਼ਹਬ ਦੇ ਨਾਲ ਤਾਂ ਕੋਈ ਟੈਰਰ ਦਾ ਸੰਬੰਧ ਨਹੀਂ ਹੁੰਦਾ ਜੀ ਔਰ ਲੇਕਿਨ ਇਹਨਾਂ ਦੀ ਆਪਣੀ ਮਿਨਿਸਟਰੀ ਕੀ ਕਰ ਰਹੀ ਹੈ ਔਰ ਇਹ ਕਾਰਵਾਂ ਦੀ ਸਟੋਰੀ ਹੈ। ਮੋਦੀ ਕਲੇਮਸ Hindu terror is an insult, but Home Ministry probes Islamist and Sikh terrorism। ਇਹ ਨਿਕਤਾ ਸਕਸੈਨਾ ਦੀ ਸਟੋਰੀ ਹੈ ਔਰ ਇਹਦੇ ਤੇ ਸਟੋਰੀ ਕਵਰ ਤੇ ਵੀ ਬਾਦਲ ਦੀ ਤਸਵੀਰ ਔਰ ਜਿਹੜਾ ਮੋਦੀ ਉਹਦੇ ਗੋਡਿਆਂ ਨੂੰ ਫੜ ਰਿਹਾ ਤੇ ਨਾਲ ਹੀ ਕਹਿ ਰਿਹਾ ਦਿਲ ਜੀ ਯੂ ਸਿੱਖ ਟੈਰਰਿਸਟ। ਔਰ ਇਹ ਸਟੋਰੀ ਹੈ ਕਿ ਵੀ ਕਿਵੇਂ ਇਹਨਾਂ ਨੇ ਗਵਰਨਮੈਂਟ ਡਾਕੂਮੈਂਟ ਕਾਰਵਾਂ ਨੇ ਕਿਹਾ ਵੀ ਸਾਡੇ ਕੋਲ ਓਰੀਜਨਲ ਡਾਕੂਮੈਂਟ ਹੈ ਕਿ ਵੀ ਕਹਿਣ ਨੂੰ ਤਾਂ ਇਹ ਬੀਜੇਪੀ ਦਾ ਰੈਟਰਿਕ ਹੈ ਕਿ ਰਿਲੀਜੀਅਸ ਕਮਿਊਨਿਟੀਜ਼ ਨੂੰ ਟੈਰਰ ਨਾਲ ਨਹੀਂ ਜੋੜਨਾ ਚਾਹੀਦਾ ਲੇਕਿਨ ਫੈਕਟ ਆਫ ਦਾ ਮੈਟਰ ਇਹ ਹੈ ਕਿ ਵੀ ਉਹਨਾਂ ਨੇ while the BJP public position persistently disavows the notion of violent religious fundamentalism such as Hindu terror, a note circulated by multi-agency center MAC ਉਹਨੂੰ ਕਹਿੰਦੇ ਨੇ which is led by intelligence bureau and comes under the Ministry of Home Affairs states that it has constituted a standing focus group on terror financing specifically to look into terror funding for Islamist and Sikh terrorism। ਹੁਣ ਇਹ ਉਹਨਾਂ ਨੇ ਕਿਹਾ ਜੀ ਅਸੀਂ ਇੱਕ ਸਟੈਂਡਿੰਗ ਗਰੁੱਪ ਬਣਾ ਦਿੱਤਾ ਹੈ ਜਿਹੜਾ ਕਿ ਸਿੱਖ ਟੈਰਰਿਜ਼ਮ ਔਰ ਇਸਲਾਮਿਕ ਟੈਰਰਿਜ਼ਮ ਦੀ ਫੰਡਿੰਗ ਔਰ ਉਸ ਦੇ ਉੱਤੇ ਉਹ ਨਿਗਾਹ ਰੱਖੇਗਾ। The BJP and its parent organizations RSS have long held that there is no such thing as Hindu terrorism.
The term gained traction against the backdrop of investigation into ਸਮਝੌਤਾ ਐਕਸਪ੍ਰੈਸ। ਇਹ ਪੀ ਚਿਦੰਬਰਮ ਨੇ ਜਦੋਂ ਹੋਮ ਮਿਨਿਸਟਰ ਸੀ ਔਰ ਸਮਝੌਤਾ ਐਕਸਪ੍ਰੈਸ ਇਹਨਾਂ ਨੇ ਇਹੀ ਇਨਵੋਲਵ ਸੀ, ਜਿਹੜਾ ਕਰਨਲ ਪ੍ਰੋਤ ਸਾਧਵੀ ਪ੍ਰਗਿਆ ਇਹ ਸਾਰਾ ਗਰੁੱਪ ਹੀ, ਉਹਨਾਂ ਨੇ ਕਿਹਾ ਉਦੋਂ ਤੋਂ ਇਹ ਟਰਮ ਯੂਜ਼ ਹੁੰਦੀ ਹੈ। ਹੁਣ ਇਹ ਕਾਰਵਾ ਮੈਗਜ਼ੀਨ ਕਹਿ ਰਹੀ ਹੈ ਕਾਰਵਾ ਹੈਜ਼ ਇਨ ਇਟਸ ਪੋਜੈਸ਼ਨ ਦਾ ਸਰਕੂਲਰ ਡੇਟਡ March 28, 2019। ये कोई 4 साल पुराना नहीं है कि सिख टेररिज्म और इस्लामिक टेररिज्म क्या है। ये 28 मार्च का आलमोस्ट लैस दैन 2 months है गो उन्होंने, और ये उन्होंने क्या साढ़े कोल कॉपी है और ये इशू किया कर्नल दविंद्रा मिश्रा द एडिशनल डिप्टी डायरैक्टर ऑफ मल्टी एजेंसी कल्चर, जिहड़ा भी टर्म है पहला यूज़ की है MAC। The note is titled, the headline है Standing Focus Group of Terror Financing। ਅਸੀਂ standing terror group ਬਣਾਇਆ। It states that various terror outfits and its modules active in India and elsewhere have been observed operating their financial supply chains through several channels, both formal and informal, for recruitment, spreading its ideology and propaganda, procurement of arms and ammunition and explosives, organizing training, nurturing sleeping modules, sustenance of arrested injured cadres and legal support for arrested cadres etc। ਹੁਣ ਇਹ ਸਟੈਂਡਿੰਗ ਗਰੁੱਪ ਉਹਨਾਂ ਸਿੱਖਾਂ ਦੇ ਉੱਤੇ ਵੀ ਅੱਖ ਰੱਖ ਰਿਹਾ ਹੈ ਜਿਹੜੇ ਜੇਲ੍ਹਾਂ 'ਚ ਬੰਦ ਨੇ ਤੇ ਉਹਨਾਂ ਦੀ ਜਿਹੜੀ ਲੀਗਲ ਡਿਫੈਂਸ ਦੇ ਲਈ ਜਿਹੜਾ ਕੋਈ ਫੰਡਿੰਗ ਕਰ ਰਿਹਾ ਜਾਂ ਜਿਹੜੇ ਜ਼ਖਮੀ ਨੇ ਜਾਂ ਜਿਹੜੇ ਸ਼ਹੀਦ ਹੋਏ ਨੇ ਜਾਂ ਉਹਨਾਂ ਦੇ ਪਰਿਵਾਰਾਂ ਦੀ ਮਦਦ, ਉਹ ਵੀ ਇਸ ਸਟੈਂਡਿੰਗ ਗਰੁੱਪ ਦੇ ਥੱਲੇ ਸਿੱਖ ਟੈਰਰਿਜ਼ਮ ਦੇ ਥੱਲੇ ਹੈ ਜਿਹੜਾ ਇਹਨਾਂ ਨੇ ਰੱਖਿਆ ਹੈ। The note adds that money is also being sent to overground workers of various terrorist organizations to finance active militants and their families। ਹੁਣ ਇਹ ਫੈਮਲੀਜ਼ ਨੂੰ ਜਿਹੜੀ ਸਪੋਰਟ ਹੈ ਜੁਝਾਰੂਆਂ ਦੀ ਉਹ ਵੀ ਇਹਨਾਂ ਦੇ ਥੱਲੇ ਹੈ, ਸਿੱਖ ਟੈਰਰਿਜ਼ਮ ਦੇ ਥੱਲੇ। ਹੁਣ ਇਹ ਜਿਹੜਾ according to note the annual conference of Director Generals and Inspector Generals of Police held in 2018 in Kewadia, Gujarat। ਅੱਗੇ ਰਿਪੋਰਟ ਹੈ ਕਿ ਵੀ ਜਿਹੜੀ ਮੀਟਿੰਗ ਹੋਈ ਸੀ ਗੁਜਰਾਤ ਦੇ ਵਿੱਚ ਉਹਦੇ 'ਚ ਫੈਸਲਾ ਕੀਤਾ ਗਿਆ ਸੀ ਕਿ ਇੱਕ ਗਰੁੱਪ ਬਣਾਇਆ ਜਾਏ ਜਿਹੜਾ ਮੋਨੀਟਰ ਔਰ ਚੋਕ ਕਰੇ ਟੈਰਰ ਫੰਡਿੰਗ ਨੂੰ, ਔਰ ਇਸ ਦੇ ਮੁਤਾਬਕ ਜਿਹੜਾ ਉਹਨਾਂ ਨੇ as per Mishra's directions the first meeting of the focus group was to be held on 11th April at 4 PM at the multi-agency center conference hall in North Block। ਇਹ ਜਿਹੜੀ ਹੋਈ ਹੈ ਪਿਛਲੇ ਦਿਨਾਂ 'ਚ ਅਪ੍ਰੈਲ ਦੇ ਵਿੱਚ। The agenda for the meeting was to discuss the frequency of such meetings, to share and follow up on the inputs by member agencies that had a bearing on terror funding for Islamist and Sikh terrorism। ਹੁਣ ਬਾਰ-ਬਾਰ ਸਿੱਖ ਟੈਰਰਿਜ਼ਮ ਬਾਰ-ਬਾਰ ਇਸ ਲਈ ਇਹਨਾਂ ਨੂੰ ਤਕਲੀਫ ਹੋਈ ਸਮੇਤ ਅਮਰਿੰਦਰ ਦੇ ਜਦੋਂ ਕੈਨੇਡਾ ਵਾਲਿਆਂ ਨੇ ਸਿੱਖਾਂ ਦੀ ਜਿਹੜੀ ਹੈ ਲੌਬੀ ਤੋਂ ਬਾਅਦ ਸਿੱਖ ਟੈਰਰਿਜ਼ਮ ਔਰ ਸਿੱਖ ਐਕਸਟ੍ਰੀਮਿਜ਼ਮ ਐਂਡ ਖਾਲਿਸਤਾਨੀ ਐਕਸਟ੍ਰੀਮਿਜ਼ਮ ਵਰਡ ਕੱਢੇ। ਇਹਨਾਂ ਨੇ ਕਿਹਾ ਜੀ ਕਿਉਂਕਿ ਆਪ ਇਹਨਾਂ ਨੇ ਸਾਰੀ ਸਿੱਖ ਕੌਮ ਨੂੰ ਟੈਰਰਿਜ਼ਮ ਦੇ ਖਾਤੇ 'ਚ ਰੱਖਿਆ ਹੋਇਆ। ਫਿਰ ਇਸ ਸਾਰੇ 'ਚੋਂ ਹੁਣ ਕਿਹੜੀਆਂ ਇਹਦੇ 'ਚ ਏਜੰਸੀਜ਼ ਨੇ ਜਿਹੜੀਆਂ ਸਿੱਖ ਟੈਰਰਿਜ਼ਮ ਦੇ ਨਾਂ ਥੱਲੇ ਈਵਨ ਜਿਹੜੇ ਵਿਚਾਰੇ ਪਰਿਵਾਰ ਨੇ ਉਹਨਾਂ ਦੀ ਹੈਲਪ ਹੈ ਉਹਨੂੰ ਪ੍ਰੋਬ ਕਰਦੀਆਂ ਨੇ। ਉਹਦੇ 'ਚ ਉਹਨਾਂ ਨੇ ਕਿਹਾ ਉਹਦੇ 'ਚ 12 ਏਜੰਸੀਜ਼ ਨੇ। AK ਧਸਮਾਨਾ ਦਾ ਚੀਫ ਆਫ ਰਾ, ਇਹ ਹੁਣ ਇਸ ਵੇਲੇ ਚੀਫ ਹੈ ਰਾ ਦਾ, ਇਹ ਇਸ ਦਾ ਮੈਂਬਰ ਹੈ 12 ਮੈਂਬਰੀ ਗਰੁੱਪ ਦਾ। YC ਮੋਦੀ ਦਾ ਡਾਇਰੈਕਟਰ ਜਨਰਲ ਆਫ NIA। ਹੁਣ ਇਹ NIA ਹੈ ਜਿਹਦੇ ਹਵਾਲੇ ਅਮਰਿੰਦਰ ਨੇ ਪੰਜਾਬ ਦੇ ਸਾਰੇ 6-7 ਕੇਸ ਕਰ ਦਿੱਤੇ ਨੇ, ਜਿਨ੍ਹਾਂ ਦੇ ਵਿੱਚ ਜੱਗੀ ਜੌਲ ਦਾ ਕੇਸ ਵੀ ਹੈ ਔਰ ਸੁਪਰੀਮ ਕੋਰਟ ਨੇ ਵੀ ਐਨ 5 ਮਿੰਟ ਦੇ ਵਿੱਚ ਡਿਸਮਿਸ ਕਰਤਾ ਜੀ। ਆਪੋਜ਼ਿਟ ਕਾਉਂਸਲ ਨੂੰ ਕਿਹਾ ਜੀ ਆਲਰੇਡੀ ਡਿਸਾਈਡਡ ਨੇ ਔਰ ਇਹ ਦਿੱਲੀ ਦੇ ਵਿੱਚ ਚੱਲਣਗੇ ਔਰ ਤਿਹਾੜ ਜੇਲ੍ਹ 'ਚ ਉਹਨਾਂ ਨੂੰ ਰੱਖਤਾ ਹੈ। ਸੋ NIA ਵੀ ਇਸ ਦਾ ਹਿੱਸਾ ਹੈ। ਪੰਕਜ ਕੁਮਾਰ ਮਿਸ਼ਰਾ ਦਾ ਡਾਇਰੈਕਟਰ ਆਫ ਫਾਈਨੈਂਸ਼ੀਅਲ ਇੰਟੈਲੀਜੈਂਸ ਯੂਨਿਟ, ਇਹ ਅਲੱਗ ਇਹਨਾਂ ਨੇ ਹੁਣ ਵਿਦਨ ਏਜੰਸੀਆਂ ਦੇ ਫਾਈਨੈਂਸ਼ੀਅਲ ਇੰਟੈਲੀਜੈਂਸ ਬਣਾਈ ਹੈ। ਰਿਸ਼ੀ ਕੁਮਾਰ ਸ਼ੁਕਲਾ ਦਾ ਡਾਇਰੈਕਟਰ ਆਫ CBI ਜਿਹੜਾ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਹੈ। DP ਡੈਸ਼ ਦਾ ਪ੍ਰਿੰਸੀਪਲ ਡਾਇਰੈਕਟਰ ਜਨਰਲ ਆਫ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ। ਮੈਨੂੰ ਯਾਦ ਹੈ ਵੀ ਮੈਂ ਕੁਛ ਦਿਨ ਪਹਿਲਾਂ ਜਦੋਂ ਮੈਂ ਕਿਹਾ ਵੀ ਪੰਜਾਬ ਨੂੰ
12 ਤੋਂ ਜ਼ਿਆਦਾ ਇੰਟੈਲੀਜੈਂਸ ਏਜੰਸੀਆਂ ਰਨ ਕਰਦੀਆਂ ਨੇ ਪਿਛਲੇ ਕਈ ਸਾਲਾਂ ਤੋਂ। ਜੀ। ਇੱਕ ਵੀਰ ਨੇ ਮੈਨੂੰ ਕਿਹਾ ਜੀ ਤੁਸੀਂ ਇਹਨੂੰ ਥੋੜਾ ਵਧਾ ਕੇ ਕਿਹਾ ਰਾਹ ਹੋਏਗੀ, ਆਈਬੀ ਹੈ, ਸਟੇਟ ਇੰਟੈਲੀਜੈਂਸ ਹੈ। ਸੋ ਮੈਂ ਹੁਣ ਉਹਨਾਂ ਸਾਰੇ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੂੰ ਲੱਗਦਾ ਵੀ ਕਿਹੜੀਆਂ ਏਜੰਸੀਆਂ ਨੇ, 1 ਡਜ਼ਨ, ਔਰ ਇਹਨੇ ਤਾਂ ਉਹਨਾਂ ਦੇ ਸਾਰੇ ਅਹੁਦੇਦਾਰਾਂ ਦੇ ਨਾਂ ਦਿੱਤੇ ਨੇ ਜਿਹੜੇ ਉਸ ਸਟੈਂਡਿੰਗ ਗਰੁੱਪ 'ਚ ਨੇ, ਜਿਹੜੇ ਸੋ ਕਾਲਡ ਸਿੱਖ ਟੈਰਰਿਜ਼ਮ ਦੇ ਉੱਤੇ ਨਜ਼ਰ ਰੱਖ ਰਹੇ ਨੇ। ਫਿਰ ਰਿਸ਼ੀ ਕੁਮਾਰ ਸ਼ੁਕਲਾ, ਡਾਇਰੈਕਟਰ ਆਫ CBI, DP Dash, ਪ੍ਰਿੰਸੀਪਲ ਡਾਇਰੈਕਟਰ ਜਨਰਲ, ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ, ਸੁਸ਼ੀਲ ਚੰਦਰਾ, the former chairman of Central Board of Direct Taxes, Mitali Madhusamita, Director General of Central Economic Intelligence Bureau, Shard Sharma, Regional Director at Securities and Exchange Board of India, Sanjay Kumar Mishra, the Principal Special Director of Enforcement Directorate, Dilbag Singh, Director General of Jammu and Kashmir Police, Dinkar Gupta, Director General of Punjab Police, and Amulya Patnaik, ਦਾ ਕਮਿਸ਼ਨਰ ਆਫ ਦਿੱਲੀ ਪੁਲਿਸ। ਹੁਣ ਇਹਦੇ 'ਚ ਪੰਜਾਬ, ਜੰਮੂ ਕਸ਼ਮੀਰ, ਦਿੱਲੀ ਇਹਨਾਂ ਦੇ ਪੁਲਿਸ ਮੁਖੀ ਔਰ 9 ਫੁੱਲ ਫਲੈਜਡ ਏਜੰਸੀਆਂ ਦੇ ਜਿਹੜੇ ਨੇ ਡਾਇਰੈਕਟਰ। ਇਹ ਹੈ ਕਿ ਵੀ ਇਹਨਾਂ ਨੇ ਦੇਵਰ ਆਸਕਡ ਟੂ ਡੈਪਿਊਟ ਏ ਜੁਆਇੰਟ ਸੈਕਟਰੀ ਲੈਵਲ ਆਫੀਸਰ ਟੂ ਅਟੈਂਡ ਦਾ ਮੀਟਿੰਗ। ਹੁਣ ਇਹਨਾਂ ਨੂੰ ਅੱਗੋਂ ਜਿਹੜਾ ਇੱਕ ਸੈਕਟਰੀ ਲੈਵਲ ਹੈ ਉਹ ਕੋਆਰਡੀਨੇਟ ਕਰ ਰਹੇ। ਔਰ ਇਹ ਸਾਰੇ 'ਚ ਉਹਨਾਂ ਨੇ ਫਿਰ ਇਹ ਕਿਹਾ ਵੀ ਜਿਹੜੇ ਇਸਲਾਮਿਸਟ ਔਰ ਸਿੱਖ ਟੈਰਰਿਸਟ ਬਣਾ ਰਹੇ ਨੇ ਉਹ ਇਹ ਦੇਖਣ ਵੀ ਹਿੰਦੂ ਟੈਰਰਿਜ਼ਮ, ਅਸੀਮਾ ਆਨੰਦ, ਪ੍ਰਗਿਆ ਠਾਕੁਰ ਔਰ ਇਹਨਾਂ ਸਾਰਿਆਂ ਦੀ ਡੀਟੇਲ ਹੈ। ਫਿਰ ਉਹਨਾਂ ਨੇ ਕਿਹਾ ਕਿ ਐਟ ਏ ਰੀਸੈਂਟ ਰੈਲੀ ਐਟ ਖੰਡਵਾ ਇਨ ਮੱਧ ਪ੍ਰਦੇਸ਼ ਉਹਨਾਂ ਨੇ ਮੋਦੀ ਨੇ ਕਿਹਾ ਦਾ ਫਾਲਿਸਿਸ ਆਫ ਹਿੰਦੂ ਟੈਰਰਿਜ਼ਮ ਦੈਟ ਦੇ ਦ ਮੈਂਬਰਸ ਆਫ ਕਾਂਗਰਸ have spread and their defaming of our grand religious heritage is why they will be paid back through the answer they get। ਹੁਣ ਇਹ ਨਾ ਸਿਰਫ ਟੈਰਰਿਜ਼ਮ ਫੈਲਾ ਰਹੇ ਨੇ ਹਿੰਦੂਤਵਾ ਦੇ ਨਾਂ ਥੱਲੇ, ਜਿਵੇਂ ਹੁਣ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਕਾਬੂ ਕੀਤਾ ਹੋਇਆ ਔਰ ਅੱਜ ਦੀਆਂ ਹੀ ਖਬਰਾਂ ਨੇ ਕਿ ਵੈਸਟ ਬੰਗਾਲ ਦੇ ਵਿੱਚ ਚੋਣ ਕਮਿਸ਼ਨ ਨੇ ਉਹ ਆਰਟੀਕਲ ਲਾਇਆ ਜਿਹੜਾ ਅੱਜ ਤੱਕ ਕਦੇ ਯੂਜ਼ ਨਹੀਂ ਸੀ ਹੋਇਆ। 24 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਕਰ ਦਿੱਤਾ ਹੈ। ਉਹਨਾਂ ਦੇ ਥਾਂ ਦੇ ਉੱਤੇ CRPF ਦੀਆਂ ਗੱਡੀਆਂ ਜਿਹੜੀਆਂ ਨੇ ਉਹ ਉੱਥੇ ਪੈਸਾ ਢੋ ਰਹੀਆਂ ਨੇ BJP ਦੇ MPs ਨੂੰ ਜਿਤਾਉਣ ਦੇ ਲਈ ਜਿਹੜੇ ਉਹਨਾਂ ਦੇ ਨੋਮੀਨੀ ਨੇ। ਅਮਿਤ ਸ਼ਾਹ ਦਾ ਜਿਹੜਾ ਰੋਡ ਸ਼ੋਅ ਸੀ ਉਹ ਇੰਨਾ ਕੁ ਵਾਇਲੈਂਟ ਉਹਨਾਂ ਨੇ ਕੀਤਾ ਕਿ ਈਸ਼ਵਰ ਚੰਦਰ ਵਿਦਿਆਸਾਗਰ ਜਿਹੜਾ 19ਵੀਂ ਸਦੀ ਦਾ ਇੱਕ ਬਹੁਤ ਵੱਡਾ ਫਕੀਰ ਕਿਸਮ ਦਾ ਦਾਨਿਸ਼ਵਰ ਹੋਇਆ, ਉਹਦੇ ਨਾਂ ਤੇ ਕਾਲਜ ਵੀ ਹੈ, ਉਹਦਾ ਬੁੱਤ ਵੀ ਤੋੜਿਆ। ਔਰ ਇੱਕ ਪਾਸੇ ਇਹ ਹੈ ਜੀ ਧਰਮ ਦਾ ਕੋਈ ਰੋਲ ਨਹੀਂ। ਔਰ ਜਿਹੜਾ ਅਮਿਤ ਸ਼ਾਹ ਦਾ ਰੋਡ ਸ਼ੋਅ ਹੈ ਉਹਦੇ 'ਚ ਰਾਮ, ਲਕਸ਼ਮਣ, ਸੀਤਾ ਦੀ ਝਾਂਕੀ ਵੀ ਹੈ। ਔਰ ਅਮਿਤ ਸ਼ਾਹ ਉੱਤੋਂ ਸਟੇਜ ਤੋਂ ਮੁੱਠੀ ਬੰਦ ਕਰਕੇ ਬਾਹਾਂ ਖੜੀਆਂ ਕਰਾ ਕੇ ਕਹਿ ਰਿਹਾ ਹੈ ਕਿ ਜੀ ਜੈ ਸ਼੍ਰੀ ਰਾਮ ਦੇ ਨਾਅਰੇ ਲਾਓ, ਜਿਹੜਾ ਮਮਤਾ ਨਹੀਂ ਲਾਣ ਦਿੰਦੀ, ਮੈਂ ਕਲਕੱਤੇ 'ਚ ਆ ਕੇ ਲਾ ਰਿਹਾ। ਸੋ ਜ਼ਾਹਰ ਹੈ ਵੀ ਇੱਕ ਪਾਸੇ ਇਹੀ ਨਹੀਂ ਕਿ ਹਿੰਦੂ ਟੈਰਰਿਜ਼ਮ ਪਿਛਲੇ 2002 ਤੋਂ, ਇਹ ਤਾਂ 1992 'ਚ ਕੀ ਸੀਗਾ, ਬਾਬਰੀ ਮਸਜਿਦ ਦਾ ਢਾਣਾ, ਉਹ ਹਿੰਦੂ ਟੈਰਰਿਜ਼ਮ ਨਹੀਂ ਤਾਂ ਹੋਰ ਕੀ ਸੀ। ਬਿਲਕੁਲ ਤੁਸੀਂ ਮਜ਼ਹਬ ਦੇ ਨਾਂ ਤੇ ਇੱਕ 500 ਸਾਲਾ ਪੁਰਾਣੀ ਜਿਹੜੀ ਹੈ ਹਿਸਟੋਰੀਕਲ ਇਮਾਰਤ ਉਹਨੂੰ ਢਾਂਦੇ ਹੋ। ਔਰ ਇਹ ਸਾਰੇ ਨੂੰ ਜਿਹੜਾ ਹੁਣ ਕਾਰਵਾਂ ਮੈਂ ਸਮਝਦਾ ਵੀ ਇਹਨਾਂ ਨੇ ਫੈਕਟਸ ਦੇ ਨਾਲ ਗੱਲ ਕਰਕੇ ਇਹ ਦੱਸ ਦਿੱਤਾ ਹੈ ਕਿ ਵੀ ਇਹ ਜਿਹੜੇ ਖੁਦ ਇਹਨਾਂ ਨੂੰ ਚੀਕਾਂ ਮਾਰ ਰਹੇ ਨੇ ਕਿ ਜੀ ਗੋਡਸੇ ਨੂੰ ਹਿੰਦੂ ਟੈਰਰਿਸਟ ਕੀ ਕਿਹਾ ਵੀ ਇਹ ਅਪ੍ਰੈਲ 2019 ਦਾ ਜਿਹੜਾ ਹੋਮ ਮਿਨਿਸਟਰੀ ਦਾ ਸਰਕੂਲਰ ਹੈ ਜਿਹੜਾ ਕਿ 4 ਚਫੇਰੇ ਉਹਨਾਂ ਨੇ ਭੇਜਿਆ ਔਰ 12 ਉਹਨਾਂ ਦੀਆਂ ਪ੍ਰੋਮੀਨੈਂਟ ਏਜੰਸੀਜ਼ ਜਿਹਨਾਂ 'ਚ ਤਿੰਨੋਂ ਹੀ ਪੁਲਿਸ ਚੀਫ ਨੇ ਉਹ ਉਹਨਾਂ ਦਾ ਕੋਰ ਗਰੁੱਪ ਉਹਨਾਂ ਨੇ ਬਣਾਇਆ, ਉਹ ਸਿੱਖ ਟੈਰਰਿਜ਼ਮ ਔਰ ਇਸਲਾਮਿਕ ਟੈਰਰਿਜ਼ਮ ਕਹਿ ਰਹੇ ਨੇ। ਔਰ ਜ਼ਾਹਰ ਹੈ ਕਿ ਮੋਦੀ ਦਾ ਤਾਂ ਹੁਣ ਇਹ ਵੀ ਕਹਿਣਾ ਵੀ ਉਹਨਾਂ ਦਾ ਫਲਾਣਾ ਝੂਠ ਹੈ। ਹੁਣ ਤਾਂ ਇਹ ਹੈ ਵੀ ਮੋਦੀ ਨੇ ਦੱਸੋ ਸੱਚ ਕਿਹੜਾ ਬੋਲਿਆ। ਮੇਰਾ ਖਿਆਲ ਹੈ ਵੀ ਫਿਊਚਰ ਦੇ ਜਿਹੜੇ ਬਾਹਰ ਬੱਚਿਆਂ ਦੇ ਕੁਇਜ਼ ਹੋਣਗੇ ਕਿ ਜੀ ਮੋਦੀ ਜਦੋਂ 5 ਸਾਲ ਪ੍ਰਾਈਮ ਮਿਨਿਸਟਰ ਰਿਹਾ, ਡਿਡ ਹੀ ਸਪੀਕ ਐਵਰ ਦਾ ਟਰੂਥ, ਉਹਨੇ ਕਦੇ ਵੀ ਸੱਚ ਬੋਲਿਆ, ਜੇ ਬੋਲਿਆ ਤੇ ਕਿਹੜਾ ਸੱਚ ਹੈ। ਪਰ ਇਹ ਮੈਂ ਕੁਇਕਲੀ BBC ਦੀ ਪੰਜਾਬੀ ਸਰਵਿਸ ਨੇ ਜਿਹੜੇ 9 ਮੋਦੀ ਦੇ ਬਿਆਨ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਵੀ ਹਿਸਟੋਰੀਕਲੀ ਬਿਲਕੁਲ ਔਰ ਵਿਗਿਆਨਕ ਤੌਰ ਤੇ ਵੀ ਗਲਤ ਸਾਬਤ ਹੋਏ। ਪਹਿਲਾਂ ਤਾਂ ਰਡਾਰ ਬਾਰੇ ਕਿ ਜੀ ਬੱਦਲਾਂ ਦੇ ਮੈਂ ਕਿਹਾ ਕਿ ਜੀ ਦੇਖੋ ਹੁਣ ਬੱਦਲ ਨੇ ਤੇ ਪਾਕਿਸਤਾਨ ਦੇ ਰਡਾਰ ਨੂੰ ਨਜ਼ਰ ਨਹੀਂ ਆਣਾ, ਜਾਓ ਹਮਲਾ ਕਰ ਦਿਓ। ਫਿਰ ਜਿਹੜਾ ਇਸੇ 'ਚ ਜਿਹੜਾ ਉਹਦਾ ਇੰਟਰਵਿਊ ਸੀ ਉਹਦੇ 'ਚ ਉਹਨੇ ਕਿਹਾ ਜੀ ਮੇਰੇ ਕੋਲ ਡਿਜੀਟਲ ਕੈਮਰਾ ਸੀ ਔਰ 1985-86 'ਚ ਮੈਂ ਜਿਹੜੀ ਹੈ ਉਹ ਈਮੇਲ ਭੇਜੀ ਫੋਟੋ ਲਈ ਮੋਦੀ ਦੀ, ਉਹ ਕਹਿੰਦਾ ਉੱਥੇ ਆਇਆ 1995-96 'ਚ ਹੈ
ਜਿਹੜਾ ਈਵਨ ਈਮੇਲ ਤਾਂ ਉਸ ਤੋਂ ਵੀ ਬਾਅਦ ਕਾਮਨ ਯੂਜ਼ ਦੇ ਉੱਤੇ ਆਈ ਔਰ ਇੰਟਰਨੈਟ ਰਾਹੀਂ ਜਾਣੀ ਸੀ। ਸੋ ਜ਼ਾਹਰ ਹੈ ਇਹ ਨੰਬਰ 2 ਝੂਠ ਹੈ। ਫਿਰ ਅਕਤੂਬਰ ਪਲਾਸਟਿਕ ਸਰਜਰੀ ਬਾਰੇ ਦਾਅਵਾ, ਅਕਤੂਬਰ 2014 ਚ ਉਹਨਾਂ ਨੇ ਮੋਦੀ ਨੇ ਕਿਹਾ ਸੀ ਕਿ ਪੁਰਾਣੇ ਭਾਰਤ ਵਿੱਚ ਆਧੁਨਿਕ ਮੈਡੀਕਲ ਅਭਿਆਸ ਪ੍ਰਚਲਿਤ ਸਨ। ਮੁੰਬਈ ਦੇ ਇੱਕ ਸਮਾਗਮ 'ਚ ਉਹਨਾਂ ਨੇ ਕਿਹਾ ਕਿ ਹੁਣ ਪਲਾਸਟਿਕ ਸਰਜਰੀ ਨੂੰ ਦੇਖੀਏ ਕਿ ਮੈਨੂੰ ਲੱਗਦਾ ਹੈ ਦੁਨੀਆ ਦੀ ਸਭ ਤੋਂ ਪਹਿਲੀ ਪਲਾਸਟਿਕ ਸਰਜਰੀ ਇੱਕ ਮਨੁੱਖ ਦੇ ਸਰੀਰ ਅਤੇ ਹਾਥੀ ਦੇ ਮੱਥੇ ਨੂੰ ਜੋੜ ਕੇ ਗਣੇਸ਼ ਜੀ ਦਾ ਨਿਰਮਾਣ ਸੀ। ਇਸ ਤੋਂ ਬਾਅਦ ਪਲਾਸਟਿਕ ਸਰਜਰੀ ਹੋਣੀ ਸ਼ੁਰੂ ਹੋ ਗਈ। ਸੋ ਇਹ ਵੀ ਬੜਾ ਵੱਡਾ ਕਿ ਵੀ ਕਿਵੇਂ ਭਾਰਤ ਦੇ ਜਿਹੜੇ ਮਹਾਨ ਜਿਹੜੇ ਸਰਜਨ ਨੇ ਉਹਨਾਂ ਨੇ ਹਾਥੀ ਦਾ ਸਿਰ ਲਾਤਾ ਬੰਦੇ ਤੇ। ਅੱਜ ਦੇ ਤਾਂ ਅਜੇ ਲੱਗਾ ਨਹੀਂ, ਅਜੇ ਤਾਂ ਬੰਦੇ ਦਾ ਨਹੀਂ ਸਿਰ ਬੰਦੇ ਨਾਲ ਲੱਗਦਾ। ਫਿਰ ਜਿਹੜਾ ਕਰਨ ਦਾ ਜਨਮ ਜਿਹੜਾ ਇਹਨਾਂ ਦਾ ਕੌਰਵਾਂ ਦਾ ਸੀ, ਹਾਲਾਂ ਹੁਣ ਮੈਂ ਕੀ ਕਹਿਣਾ ਵੀ ਕਿਵੇਂ ਜੰਮਿਆ ਸੀ ਜਾਂ ਕੀ ਬਿਨਾਂ ਪਿਓ ਤੋਂ ਕਿਉਂ ਸੀ, ਪਰ ਇਹਨਾਂ ਨੇ ਕਿਹਾ ਵੀ ਹੁਣ ਉਹਨੂੰ ਕਵਰ ਵੀ ਕਰਨਾ ਕਿ ਉਹ ਜਿਹੜੀ ਇਹਨਾਂ ਦੇ ਸਾਰੇ ਰਿਸ਼ੀ ਮੁਨੀ ਜਿਹੜੇ ਕਿ ਇਮੋਰਲ ਸੀ, ਬਦ ਅਖਲਾਕ ਸੀ, ਇਹਨਾਂ ਦੀਆਂ ਆਪਣੀਆਂ ਕਹਾਣੀਆਂ ਨੇ, ਉਹ ਸੁਣਾਉਣ ਲੱਗੋ ਤੇ ਉਹ ਮੇਰੇ ਖਿਆਲ ਹੈ ਸਾਡਾ ਲਾਇਸੈਂਸ ਕੈਂਸਲ ਕਰ ਦੇਣਗੇ ਵੀ ਇਹ ਤਾਂ ਪੋਰਨ ਸਟਫ ਹੈ ਵੀ ਇਹਦੇ ਲਈ ਤੁਸੀਂ ਅਲੱਗ ਐਡਲਟ ਵਾਲਾ ਲਾਇਸੈਂਸ ਲਓ। ਪਰ ਇਹਨਾਂ ਦੇ ਲਈ ਕੋਈ ਇਹਨਾਂ ਨੂੰ ਸ਼ਰਮ ਹਿਆ ਨਹੀਂ ਹੈ। ਤੇ ਉਹ ਕਰਨ ਦੇ ਜਿਹੜਾ ਹੈ ਉਹਨੂੰ ਜਨਮ ਸੈੱਲ ਉਹਨੇ ਕਿਹਾ, ਮੋਦੀ ਨੇ ਇਹ ਵੀ ਕਿਹਾ ਕਿ ਮਹਾਭਾਰਤ 'ਚ ਦੱਸਿਆ ਗਿਆ ਕਿ ਕਰਨ ਦਾ ਜਨਮ ਆਪਣੀ ਮਾਂ ਦੇ ਗਰਭ ਵਿੱਚ ਨਹੀਂ ਹੋਇਆ ਸੀ। ਉਹਨਾਂ ਕਿਹਾ ਮੇਰੀ ਜੋ ਛੋਟੀ ਜਿਹੀ ਸਮਝ ਹੈ ਉਸ ਨਾਲ ਮੈਨੂੰ ਲੱਗਦਾ ਹੈ ਕਿ ਕਰਨ ਦਾ ਜਨਮ ਸਟੈਮ ਸੈੱਲ ਰਾਹੀਂ ਹੋਇਆ ਸੀ। ਉਹ ਵਿਗਿਆਨ ਜਾਂ ਤਕਨੀਕ ਕਰਕੇ ਹੋਇਆ ਸੀ, ਇਸ ਕਰਕੇ ਹੀ ਜੋ ਉਹਦਾ ਜਨਮ ਮਾਂ ਦੇ ਗਰਭ ਤੋਂ ਨਹੀਂ ਹੋਇਆ। ਹੁਣ ਇਹ ਦੇਖ ਲਓ ਸਟੈਮ ਸੈੱਲ ਟੈਕਨੋਲੋਜੀ ਅਜੇ ਅਮਰੀਕਾ 'ਚ ਤਾਂ ਡਿਬੇਟ ਕਰ ਰਹੇ ਨੇ ਕਾਂਗਰਸ ਵਾਲੇ ਕਿ ਵੀ ਪੈਸਾ ਦੇਣਾ ਹੈ ਸਟੈਮ ਸੈੱਲ ਰਿਸਰਚ ਲਈ, ਅੱਗੋਂ ਦੇਣਾ ਨਹੀਂ ਦੇਣਾ, ਪਰ ਦੇਖੋ ਇਹ ਕਿੰਨਾ ਮਹਾਨ ਭਾਰਤ। ਫਿਰ ਪੰਜਵਾਂ, ਮੌਸਮ 'ਚ ਬਦਲਾਅ ਹੋਇਆ ਹੀ ਨਹੀਂ। ਅਧਿਆਪਕ ਦਿਵਸ ਮੌਕੇ ਇਹਨੇ 2014 'ਚ ਅਸਾਮ ਦੇ ਇੱਕ ਸਕੂਲ 'ਚ ਕਿਹਾ ਕਿ ਮੌਸਮ ਨਹੀਂ ਬਦਲਿਆ, ਅਸੀਂ ਬਦਲੇ। ਸੋ ਕੀ ਕਹਿਣਾ ਹੈ ਕਿ ਵੀ ਮੌਸਮ ਹੀ ਨਹੀਂ ਬਦਲੇ। ਫਿਰ ਇੱਕ ਵਿਦਿਆਰਥੀ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਵਾਤਾਵਰਣ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ। ਜ਼ਾਹਰ ਹੈ ਕਿਉਂਕਿ ਜਦੋਂ ਗਲੋਬਲ ਵਾਰਮਿੰਗ ਇਫੈਕਟ ਦੀ ਗੱਲ ਹੁੰਦੀ ਹੈ, ਓਜ਼ੋਨ ਲੇਅਰ ਦੀ ਹੁੰਦੀ ਹੈ, ਵੈਦਰ ਬਦਲ ਰਹੇ ਨੇ ਔਰ ਕਿਵੇਂ ਜਿਹੜਾ ਉਹ ਗਲੇਸ਼ੀਅਰ ਪਿਘਲ ਰਹੇ ਨੇ। ਤੇ ਮੋਦੀ ਨੇ ਤਾਂ ਜਵਾਬ ਦਿੱਤਾ ਮੌਸਮ ਨਹੀਂ ਬਦਲਿਆ, ਅਸੀਂ ਬਦਲ ਗਏ ਹਾਂ, ਸਾਡੀਆਂ ਆਦਤਾਂ ਬਦਲ ਗਈਆਂ ਹਨ, ਸਾਡੀਆਂ ਆਦਤਾਂ ਵਿਗੜ ਗਈਆਂ ਮੌਸਮ। ਫਿਰ ਟੈਲੀਵਿਜ਼ਨ ਦੀ ਖੋਜ ਬਾਰੇ ਦਾਅਵਾ, ਇਹ 6ਵਾਂ ਵੱਡਾ ਝੂਠ। 2014 'ਚ ਉਦੋਂ ਜੇ ਨਵਾਂ ਬਣਿਆ ਸੀ ਔਰ ਪੁਰਾਣੀਆਂ ਯਾਦਾਂ ਹੀ ਸੁਣਾ ਰਿਹਾ ਸੀ। 2014 ਵਿੱਚ ਨਰਿੰਦਰ ਮੋਦੀ ਨੇ ਭਾਰਤੀ ਰਿਸ਼ੀਆਂ ਬਾਰੇ ਕਿਹਾ ਸੀ ਕਿ ਉਹ ਆਪਣੀ ਯੋਗ ਵਿੱਦਿਆ ਨਾਲ ਦਿਵਿਆ ਦ੍ਰਿਸ਼ਟੀ ਹਾਸਲ ਕਰ ਲੈਣਗੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਟੈਲੀਵਿਜ਼ਨ ਦੀ ਖੋਜ ਇਸੇ ਨਾਲ ਜੁੜੀ ਹੋਈ ਹੈ। ਉਹਨੇ ਕਿਹਾ ਜੀ ਵੀ ਜਿਸ ਤਰ੍ਹਾਂ ਸਾਡੇ ਰਿਸ਼ੀ ਪਹਿਲਾਂ ਹੀ ਦੇਖ ਲੈਂਦੇ ਸੀ, ਸੋ ਟੈਲੀਵਿਜ਼ਨ ਵੀ ਉਹਨਾਂ ਨੇ ਫਿਰ ਦੱਸਿਆ ਵੀ ਟੈਲੀਵਿਜ਼ਨ ਜਿਹੜਾ ਉਹ ਕਿਵੇਂ ਉਸ ਨੂੰ ਦੇਖਣਾ ਹੈ ਔਰ ਫਿਰ ਸਾਡੇ ਰਿਸ਼ੀਆਂ ਦੇ ਉੱਤੇ ਹੀ ਜਿਹੜਾ ਇਹ ਸਾਰੀ ਨਵੀਂ ਚੀਜ਼ ਬਣ ਗਈ। ਫਿਰ ਸਿਕੰਦਰ 7ਵਾਂ ਸਿਕੰਦਰ ਬਿਹਾਰੀਆਂ ਤੋਂ ਹਾਰ ਗਿਆ। ਬਿਹਾਰ 'ਚ ਜਾ ਕੇ ਕਹਿੰਦਾ ਹੈ ਕਿ ਜੀ ਦੇਖੋ ਤੁਸੀਂ ਇੰਨੇ ਬਹਾਦਰ ਹੋ, ਤੁਸੀਂ ਤਾਂ ਸਿਕੰਦਰ ਨੂੰ ਹਰਾ ਦਿੱਤਾ। ਹਾਲਾਂ ਉਹ ਸਿਕੰਦਰ ਇੱਥੋਂ ਦਰਿਆ ਬਿਆਸਾ ਨਹੀਂ ਕ੍ਰਾਸ ਕੀਤਾ, ਜੇਹਲਮ ਦੇ ਕੰਢੇ ਉਹ ਜ਼ਖਮੀ ਹੋਇਆ, ਬਿਆਸਾ ਤੱਕ ਆਇਆ, ਉਹਦੀ ਫੌਜ ਇੰਨੀ ਫਿਰ ਜਿਹੜੀ ਹੈ ਉਹ ਹੋ ਗਈ ਬਦਜ਼ਨ ਕਿ ਵੀ ਇਹ ਕੁੱਟ ਰਹੇ ਸੀ ਪੰਜਾਬ ਤੇ ਆ ਗਿਆ। ਉਸ ਪੀਰੀਅਡ ਦੇ ਵਿੱਚ ਜੇਹਲਮ ਤੋਂ ਚਨਾਹ ਤੋਂ ਰਾਵੀ ਤੋਂ ਬਿਆਸ ਕਟਾ ਵੱਡੀ ਰਹੀ। PM ਮੋਦੀ ਨੇ ਸਾਲ 2013 'ਚ ਕਿਹਾ ਸੀ, ਉਦੋਂ ਜੇ ਪ੍ਰਾਈਮ ਮਿਨਿਸਟਰ ਨਹੀਂ ਸੀ ਬਣਿਆ, ਸਿਕੰਦਰ ਦੀ ਸੈਨਾ ਨੇ ਸਾਰੀ ਦੁਨੀਆ ਉੱਤੇ ਜਿੱਤ ਹਾਸਲ ਕੀਤੀ ਪਰ ਬਿਹਾਰੀਆਂ ਕੋਲੋਂ ਹਾਰ ਗਿਆ। ਇਸ ਧਰਤੀ ਦੀ ਖਾਸੀਅਤ ਹੈ। ਉਹ ਬਿਹਾਰ 'ਚ ਖਲੋ ਕੇ ਕਹਿ ਰਿਹਾ ਕਿ ਜੀ ਤੁਹਾਡੀ ਧਰਤੀ ਦੀ ਖਾਸੀਅਤ ਇਹ ਹੈ ਵੀ ਤੁਸੀਂ ਸਿਕੰਦਰ ਨੂੰ ਹਰਾ ਦਿੱਤਾ। ਇੱਥੇ ਫਿਰ ਉਹਨਾਂ ਨੇ ਕਿਹਾ ਕਿ ਵੀ ਉਹਨੇ ਤਾਂ ਕਦੇ ਕ੍ਰਾਸ ਹੀ ਨਹੀਂ ਕੀਤਾ। ਔਰ ਜੇ ਗਿਆਨ ਯੁੱਗ ਦੀ ਗੱਲ ਕਰੀਏ ਤੇ ਨਾਲੰਦਾ ਤੇ ਤਕਸ਼ਲਾ ਦੀ ਯਾਦ ਆਉਂਦੀ ਹੈ ਤੇ ਇਹ ਮੇਰਾ ਬਿਹਾਰ ਹੈ। ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਵੀ ਜਿਹੜੀ ਤਕਸ਼ਲਾ ਹੈ ਉਹ ਬਿਹਾਰ ਦੇ ਵਿੱਚ ਨਹੀਂ ਹੈ, ਉਹ ਤਾਂ ਰਾਵਲਪਿੰਡੀ 'ਚ ਹੈ, ਪਾਕਿਸਤਾਨ 'ਚ ਹੈ, ਜਿਹੜੀ ਚਾਣਕਿਆ ਦੇ ਜ਼ਮਾਨੇ ਦੀ ਔਰ ਅਸ਼ੋਕਾ ਦੇ ਜ਼ਮਾਨੇ ਦੀ ਬੁੱਧ ਧਰਮ ਦੀਆਂ ਯੂਨੀਵਰਸਿਟੀ ਸੀ। ਫਿਰ ਉਹਨੇ ਇੱਕ ਜਿਹੜਾ ਕਾਂਗਰਸੀਆਂ ਨੂੰ ਪੁੱਟ ਡਾਊਨ ਕੇ ਜੀ ਭਗਤ ਸਿੰਘ ਨੂੰ ਤਾਂ ਕੋਈ ਕਾਂਗਰਸੀ ਆਗੂ ਕਦੇ ਮਿਲਣ ਹੀ ਨਹੀਂ ਗਿਆ ਜੇਲ੍ਹ 'ਚ। ਇਸੇ ਤਰ੍ਹਾਂ 2018 'ਚ ਕਰਨਾਟਕਾ ਚੋਣਾਂ ਦਾ ਪ੍ਰਚਾਰ ਕਰਦਿਆਂ ਮੋਦੀ ਨੇ ਕਾਂਗਰਸ ਤੇ ਨਿਸ਼ਾਨਾ ਲਗਾਉਂਦਿਆਂ ਸਵਾਲ ਕੀਤਾ ਸੀ ਕਿ ਕੀ ਕੋਈ ਕਾਂਗਰਸੀ ਆਗੂ ਵੀਰ ਭਗਤ ਸਿੰਘ ਨੂੰ ਜੇਲ੍ਹ, ਅਦਾਲਤ ਤੇ ਹਸਪਤਾਲ 'ਚ ਮਿਲਣ ਗਿਆ ਸੀ। ਪਰ ਇਹਦੀ ਸੱਚਾਈ ਇਹ ਹੈ
ਕਿ ਜਵਾਹਰ ਲਾਲ ਨਹਿਰੂ ਜੂਨ 1929 ਵਿੱਚ ਭਗਤ ਸਿੰਘ ਨੂੰ ਮਿਲਣ ਗਿਆ ਸੀ। ਸੋ ਮਤਲਬ ਇਹ ਵੀ ਝੂਠ। ਤੇ ਅਖੀਰਲਾ ਝੂਠ ਜਿਹੜਾ ਰੂਹਾਨੀਅਤ ਦੀ ਦੁਨੀਆ 'ਚ ਤੁਸੀਂ ਬੋਲ ਰਹੇ ਹੋ, ਉਹਨੇ ਕਿਹਾ 2018 'ਚ ਪ੍ਰਾਈਮ ਮਿਨਿਸਟਰ ਮੋਦੀ ਨੇ ਇੱਕ ਹੋਰ ਇਤਿਹਾਸਕ ਤੱਥ ਨਾਲ ਗੜਬੜ ਕੀਤੀ। ਮੱਘਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਸੰਤ ਕਬੀਰ, ਗੁਰੂ ਨਾਨਕ ਦੇਵ ਤੇ ਬਾਬਾ ਗੋਰਖਨਾਥ ਨੇ ਇਕੱਠੇ ਬੈਠ ਕੇ ਰੂਹਾਨੀਅਤ ਦੀ ਚਰਚਾ ਕੀਤੀ ਸੀ। ਇੱਥੇ ਇਹ ਉਹਨੇ ਕਿਹਾ, BBC ਨੇ ਜ਼ਿਕਰਯੋਗ ਹੈ ਕਿ ਗੋਰਖਨਾਥ 11ਵੀਂ ਸਦੀ 'ਚ ਹੋਏ, ਕਬੀਰ ਸਾਹਿਬ 15ਵੀਂ ਸਦੀ 'ਚ, ਗੁਰੂ ਨਾਨਕ ਸਾਹਿਬ 16ਵੀਂ ਸਦੀ 'ਚ ਉਸ ਖਿੱਤੇ 'ਚ ਗਏ। ਔਰ ਇਹ ਹੁਣ ਇਹ ਮੋਦੀ ਦਾ ਹੀ ਜਾਦੂ ਹੈ ਕਿ 12ਵੀਂ ਤੇ 15ਵੀਂ 16ਵੀਂ ਸਦੀ ਨੂੰ ਇੱਕ ਥਾਂ ਤੇ ਲਿਆ ਕੇ ਇਕੱਠੇ ਕਰਤਾ ਹੈ। ਹੋ ਸਕਦਾ ਮੋਦੀ ਦੇ ਸੁਪਨੇ 'ਚ ਮਿਲੇ ਹੋਣ ਤੇ ਮੋਦੀ ਇਹ ਵੀ ਕਹਿ ਸਕਦਾ ਹੈ ਕਿ ਜੀ ਉਹਨਾਂ ਜ਼ਮਾਨਿਆਂ 'ਚ ਉਮਰਾਂ ਹੀ ਇੰਨੀਆਂ ਹੁੰਦੀਆਂ ਸੀ। ਗੋਰਖਨਾਥ ਭਾਵੇਂ 12ਵੀਂ ਸਦੀ ਸੀ, ਕਿਉਂਕਿ ਆਦਿੱਤਿਆਨਾਥ ਯੋਗੀ ਨੂੰ ਵੀ ਖੁਸ਼ ਕਰਨਾ ਸੀ ਨਾ। ਹੁਣ ਉਹ ਜਿਹੜਾ ਗੋਰਖ ਮੱਠ ਗੋਰਖਨਾਥ ਦਾ ਹੈ, ਉਹਦਾ ਆਦਿੱਤਿਆਨਾਥ ਯੋਗੀ ਦੇ ਕੋਲ ਸੀ, ਉਹਨੂੰ ਚੀਫ ਮਿਨਿਸਟਰ ਬਣਾ ਦਿੱਤਾ। ਉਹਨੂੰ ਕਹਿ ਸਕਦਾ ਜੀ ਕਿ ਗੋਰਖ ਜੀ ਜਿਹੜੇ ਨੇ ਉਹ ਰਾਮਦੇਵ ਦੀ ਦਵਾਈਆਂ ਖਾਂਦੇ ਸੀ ਪਤੰਜਲੀ ਦੀਆਂ। ਉਹ 12ਵੀਂ ਸਦੀ ਤੋਂ 16ਵੀਂ ਸਦੀ ਤੱਕ ਜਿਉਂਦੇ ਰਹੇ ਵੀ। ਉਦੋਂ ਤਾਂ ਸਾਡੇ ਯੋਗੀ 600 साल ਜਿਹੜੇ ਨੇ ਉਹ ਜਿਉਂਦੇ ਰਹਿੰਦੇ ਸੀ। ਸੋ इसमें कौन सी बड़ी बात है कि वो गोरखनाथ थे तब वो। और किसी ने हिंदी कवि नहीं मैं देख रहा सी ते रामदेव ते क्या कहता ये ऐसा बेईमान आदमी है। उन्हें कहा जी क्यों? कहता एक पासे योगा बेचता है, कहता कि जी योगा करो कोई बीमारी नहीं होगी, दूजे पासे अरबां रुपइयां दी दवाइयां बेचदा। कहता दवाइयां भी झूठियां, योगा भी झूठा बेची जांदा। लोग कहंदे वो भी खरीददे ने झूठ ਉਹਦਾ ਉਹ ਵੀ ਖਰੀਦਦੇ ਨੇ। ਸੋ ਉਹ ਗੱਲ ਇਹਦੀ ਮੋਦੀ ਦੀ ਹੈ ਕਿ ਵੀ ਹੁਣ ਅਸੀਂ ਇਹ ਸਮਝਦੇ ਹਾਂ ਵੀ ਆਉਣ ਵਾਲੇ ਪੀਰੀਅਡ 'ਚ ਕੁਇਜ਼ ਦੇ ਵਿੱਚ ਇਹ ਨਹੀਂ ਹੋਣਾ। ਇਹ ਤਾਂ ਹੁਣ BBC ਵਾਲਿਆਂ ਨੇ ਜਾਂ ਇਹਨਾਂ 'ਚੋਂ 5-6 ਤਾਂ ਅਸੀਂ ਵੀ ਡਿਸਕਸ ਕੀਤੇ। ਗੋਰਖਨਾਥ ਵਾਲਾ ਮੈਨੂੰ ਨਹੀਂ ਸੀ ਪਤਾ ਵੀ 12ਵੀਂ ਸਦੀ ਦਾ ਇਹ ਗੁਰੂ ਨਾਨਕ ਸਾਹਿਬ ਨੂੰ ਵੀ ਮਿਲ ਪਿਆ ਆ ਕੇ। ਇਹ ਇਹਨਾਂ ਦੀ ਕਾਰਡ ਹੈ, ਇਹਨਾਂ ਨੂੰ ਕ੍ਰੈਡਿਟ ਜਾਂਦਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਇਜ਼ ਦੇ ਵਿੱਚ ਬੱਚਿਆਂ ਦੇ ਇਹ ਸਵਾਲ ਸ਼ਾਮਲ ਕੀਤਾ ਜਾ ਸਕਦਾ ਹੈ ਕਿ ਵੀ ਦੱਸੋ ਮੋਦੀ ਨੇ 5 ਸਾਲ ਪ੍ਰਧਾਨ ਮੰਤਰੀ ਹੁੰਦਿਆਂ ਕਿਹੜਾ ਸੱਚ ਬੋਲਿਆ। ਜੀ ਬਿਲਕੁਲ। ਔਰ ਮੇਰਾ ਖਿਆਲ ਹੈ ਵੀ ਬਹੁਤ ਔਖਾ, ਸਾਰਿਆਂ 'ਚੋਂ ਔਖਾ ਸਵਾਲ ਹੈ। ਇਹੀ ਹੋਣਾ, ਸਹੀ ਗੱਲ ਹੈ, ਲੱਭਣ ਕਿਹੜਾ ਸੱਚ ਬੋਲਿਆ। ਜਿਵੇਂ ਕਿਸੇ ਬਾਰੇ ਕੋਈ ਕਹਿ ਰਿਹਾ ਸੀ, ਕਹਿੰਦਾ ਜੀ ਭਾਰਤ ਦੇ ਵਿੱਚ ਅੱਜ ਕੱਲ੍ਹ ਅਖਬਾਰਾਂ ਛਪਦੀਆਂ, ਖਬਰਾਂ ਪੜ੍ਹਨ ਨੂੰ ਜੀ ਨਹੀਂ ਕਰਦਾ, ਝੂਠੀਆਂ। ਕਹਿੰਦਾ ਨਹੀਂ, ਇੱਕ ਚੀਜ਼ ਸੱਚੀ ਹੁੰਦੀ ਹੈ। ਉਹ ਕਹਿੰਦਾ ਕੀ? ਕਹਿੰਦਾ ਤਰੀਕ। ਯੈਸ, ਨੋ ਡਾਊਟ, ਯੈਸ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੂੰ ਅਤੇ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ। ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।